ਜੇ ਵਰਲਡ ਲੈਵਲ ਦੀ ਖਬਰ ਦੱਸਦੇ ਜਾਈਏ ਵੀ ਇੰਡੀਆ ਦੇ ਜੋ ਸਪੇਸ ਕ੍ਰਾਫਟ ਆ ਚੰਦਰਯਾਨ 3 ਉਹ ਆਲਰੇਡੀ ਜਿਹੜਾ ਆ ਚੰਦ ਦੇ ਉੱਤੇ ਉਤਰ ਗਿਆ ਹੈਗਾ ਆ। ਸੋ ਇਹ ਹਿੰਦੀ ਦਾ ਤੇ ਸੰਸਕ੍ਰਿਤ ਦਾ ਵਰਡ ਹੈਗਾ ਚੰਦਰਯਾਨ, ਮੂਨ ਵਹੀਕਲ ਜਿਸ ਨੂੰ ਕਿਹਾ ਜਾ ਸਕਦਾ ਆ। 2019 ਦੇ ਵਿੱਚ ਵੀ ਚੰਦਰਯਾਨ 2 ਮਿਸ਼ਨ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਫੇਲ ਹੋ ਗਿਆ। ਸੋ ਹੁਣ ਦੁਨੀਆ ਦੇ ਵਿੱਚ ਜੇ ਦੇਖਿਆ ਜਾਵੇ ਚੰਦ ਦੇ ਉੱਤੇ ਜੋ ਸਪੇਸ ਕ੍ਰਾਫਟ ਆ ਜੋ ਲੈਂਡ ਕਰ ਚੁੱਕੇ ਆ, USA ਦਾ, ਚਾਈਨਾ ਦਾ ਤੇ ਇੰਡੀਆ ਦਾ, 4 ਮੁਲਕ ਜਿਹੜੇ ਇਹ ਹੋ ਗਏ ਹੈਗੇ ਆ। ਤੇ ਰਸ਼ੀਆ ਦਾ ਵੀ ਪਿੱਛੇ ਜਿਹਾ ਇੱਕ ਜੋ ਉਹਨਾਂ ਦਾ ਸਪੇਸ ਕ੍ਰਾਫਟ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਤੇ ਉਹ ਕ੍ਰੈਸ਼ ਹੋ ਗਿਆ ਸੀ। ਅੱਜ ਕੱਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਹੁੰਚੇ ਹੋਏ ਆ ਸਾਊਥ ਅਫਰੀਕਾ ਦੇ ਵਿੱਚ, ਜਿੱਥੇ ਉਹ ਬ੍ਰਿਕਸ ਦੀ ਸਮਿਟ ਅਟੈਂਡ ਕਰ ਰਹੇ ਹੈਗੇ ਆ। ਤੇ ਉੱਥੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਮੂਵਮੈਂਟ ਆ ਬਹੁਤ ਵਧੀਆ ਹੈਗੀ, ਅਨਫੋਰਗੇਟੇਬਲ ਆ, ਤੇ ਇਹ ਵਿਕਟਰੀ ਹੈਗੀ ਆ ਇੰਡੀਆ ਦੇ ਲਈ। ਇਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ। ਤੇ ਜੋ ਐਸ ਸੋਮਨਾਥ ਚੀਫ ਹੈਗੇ ਆ ਇਸਰੋ ਦੇ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਚੰਦਰਯਾਨ 3 ਸਪੇਸ ਕ੍ਰਾਫਟ ਆ ਉਹ ਹੁਣ ਇਸ ਟਾਈਮ ਮੂਨ ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਜਿਹੜੀਆਂ ਵਧਾਈਆਂ ਦਿੱਤੀਆਂ ਹੈਗੀਆਂ ਆ। ਤੇ ਵੱਖ-ਵੱਖ ਜੋ ਧਾਰਮਿਕ ਜਗ੍ਹਾ ਦੇ ਉੱਤੇ ਬੜਾ ਜਿਹੜਾ ਇਹਦਾ ਜਸ਼ਨ ਮਨਾਏ ਜਾ ਰਹੇ ਹੈਗੇ ਆ। ਇੰਗਲੈਂਡ ਦੇ ਵਿੱਚ ਹਵਨ ਕੀਤਾ ਗਿਆ ਇੱਕ ਮੰਦਿਰ 'ਚ। ਉੱਧਰ ਹਰਦੇਵ ਸਿੰਘ ਪੁਰੀ ਜੋ ਮਿਨਿਸਟਰ ਹੈਗੇ ਪੈਟਰੋਲੀਅਮ, ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਜਾ ਕੇ ਅਰਦਾਸ ਕੀਤੀ ਹੈਗੀ ਆ। ਸੋ ਇੰਡੀਆ ਦਾ ਸਪੇਸ ਕ੍ਰਾਫਟ ਚੰਦ ਦੇ ਉੱਤੇ ਹੁਣ ਪਹੁੰਚ ਗਿਆ ਹੈ। ਜੀ, ਇਹ ਪਹਿਲੀ ਵਾਰੀ ਹੋਇਆ ਆ। ਸੋ ਇਹ ਇੱਕ ਸਾਇੰਟੀਫਿਕ ਤੌਰ ਦੇ ਉੱਤੇ ਬੜੀ ਵੱਡੀ ਇੱਕ ਪ੍ਰਾਪਤੀ ਦੇ ਵਜੋਂ ਇਸ ਨੂੰ ਦੇਖਿਆ ਜਾ ਰਿਹਾ ਹੈਗਾ ਆ। ਮੂਨ ਦੇ ਉੱਤੇ ਅਮਰੀਕਾ ਵਾਲਿਆਂ ਦਾ ਵੀ ਬਹੁਤ ਹੀ ਜਲਦ ਆਰਟਮਿਸ ਮਿਸ਼ਨ ਜਿਹੜਾ ਆ ਉਹ ਜਾਣ ਵਾਲਾ ਆ। ਆਰਟਮਿਸ ਮਿਸ਼ਨ ਦੇ ਤਹਿਤ ਇੱਕ ਪੱਕਾ ਸਥਾਈ ਉੱਥੇ ਟਿਕਾਣਾ ਮੂਨ ਦੇ ਉੱਤੇ ਬਣਾਉਣ ਬਾਰੇ ਇੱਕ ਰਾਏ ਜਿਹੜੀ ਉਹ ਚੱਲ ਰਹੀ ਆ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਾਰਸ ਤੱਕ ਜੇ ਲੋਕਾਂ ਨੂੰ ਉੱਥੇ ਉਹਨਾਂ ਨੇ ਘੱਲਣਾ ਆ ਤਾਂ ਉੱਥੇ ਇੱਕ ਹਿਸਾਬ ਦੇ ਨਾਲ ਰੁਕ ਕੇ ਜਿਹੜਾ ਉਹ ਅੱਗੇ ਜਾਇਆ ਜਾ ਸਕਦਾ। ਸੋਲਰ ਜਿਹੜਾ ਸਾਊਥ ਪੋਲ ਹੈਗਾ ਆ ਮੂਨ ਦਾ, ਚੰਨ ਦਾ, ਉਹਦੇ ਵਿੱਚ ਮੰਨਿਆ ਇਹ ਜਾਂਦਾ ਆ ਵੀ ਉੱਥੇ ਜੰਮਿਆ ਹੋਇਆ ਪਾਣੀ ਬਰਫ਼ ਦੇ ਰੂਪ ਦੇ ਵਿੱਚ ਉਪਲਬਧ ਆ। ਤੇ ਜੇ ਇਹ ਗੱਲ ਵਾਕਿਆ ਸੱਚ ਸਾਬਤ ਹੁੰਦੀ ਆ, ਇਹ ਰਾਈਟ ਨਾਓ ਥਿਊਰੀਜ਼ ਆ, ਤੇ ਹੁਣ ਜਿਹੜਾ ਚੰਦਰਯਾਨ ਪਹੁੰਚਣ ਤੋਂ ਬਾਅਦ ਦੇ ਵਿੱਚ ਇਸ ਦੀ ਪੁਸ਼ਟੀ ਜਿਹੜੀ ਆ ਉਹ ਹੋ ਜਾਊਗੀ। ਪਿਛਲੀ ਵਾਰੀ ਵੀ ਜਦ ਇਹਨਾਂ ਨੇ ਇੱਕ ਹੋਰ ਇੱਦਾਂ ਦਾ ਹੀ ਵਾਹਨ ਘੱਲਿਆ ਸੀ ਇੰਡੀਆ ਵਾਲਿਆਂ ਨੇ, ਉਹ ਐਂਟਰੀ ਦੇ ਦੌਰਾਨ ਨਸ਼ਟ ਹੋ ਗਿਆ ਸੀਗਾ। ਸੋ ਇਹ ਪਰ ਇਸ ਵਾਰ ਕਾਮਯਾਬੀ ਜਿਹੜੀ ਆ ਉਹ ਵੱਡੀ ਜਿਹੜੀ ਉਹ ਪ੍ਰਾਪਤੀ ਹੋਈ ਆ, ਤੇ ਇੰਡੀਆ ਦਾ ਸਿਰ ਕਹਿ ਸਕਦੇ ਹਾਂ ਵੀ ਇਸ ਅੰਤਰਿਕਸ਼ ਦੀ ਦੌੜ ਦੇ ਵਿੱਚ ਵੀ ਉੱਚਾ ਜ਼ਰੂਰ ਹੋਇਆ ਹੈਗਾ ਆ। ਤੇ ਇਹਦੇ ਨਾਲ ਕਹਿੰਦੇ ਆ ਵੀ ਜੇ ਉੱਥੇ ਪਾਣੀ ਲੱਭਦਾ ਆ, ਸੱਚੀ ਇਸ ਦੇ ਵਿੱਚ ਪਾਣੀ ਲੱਭਦਾ ਆ, ਮਿਲਦਾ ਆ, ਤਾਂ ਇਹ ਜਿਹੜਾ ਸਥਾਈ ਘਰ ਜਿਹੜਾ ਸਾਊਥ ਪੋਲ ਦੇ ਉੱਤੇ ਬਣਾਉਣ ਬਾਰੇ ਆਰਟਮਿਸ ਮਿਸ਼ਨ ਦੇ ਤਹਿਤ ਤੇ ਇੰਡੀਆ ਵਾਲੇ ਤੇ ਹੋਰ ਜਿਹੜੇ ਮੁਲਕ ਸੋਚ ਰਹੇ ਆ, ਉਹਦੇ ਵਿੱਚ ਕਾਮਯਾਬੀ ਉਹਨਾਂ ਨੂੰ ਮਿਲੇਗੀ। ਉੱਥੋਂ ਪਾਣੀ ਤੋਂ ਹਵਾ ਬਣਾਉਣੀ, ਗੈਸ ਜਿਹੜੀ ਆ ਆਕਸੀਜਨ ਕਰਨੀ, ਤੇ ਉੱਥੇ ਟਿਕਾਣੇ ਦੇ ਵਜੋਂ ਉਸ ਨੂੰ ਵਰਤਿਆ ਜਾ ਸਕਦਾ ਹੈ। ਸੋ ਇੱਕ ਵੱਡੀ ਪ੍ਰਾਪਤੀ ਜਿਹੜੀ ਹੋਈ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਚੀਜ਼ ਆ। ਆਰਟਮਿਸ ਮਿਸ਼ਨ ਦੇ ਵਿੱਚ 20 ਤੋਂ ਵੱਧ ਮੁਲਕਾਂ ਨੇ ਉਹਨਾਂ ਅਕੋਰਡਸ ਦੇ ਵਿੱਚ ਹਾਮੀ ਭਰੀ ਆ, ਜਿਨ੍ਹਾਂ ਵਿੱਚ ਇੰਡੀਆ ਵੀ ਸ਼ਾਮਲ ਆ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, USA, ਚਾਈਨਾ, ਸੋਵੀਅਤ ਯੂਨੀਅਨ ਤੇ ਹੁਣ ਇੰਡੀਆ, ਚਾਰੇ ਮੁਲਕਾਂ ਦੇ ਜਿਹੜੇ ਸਪੇਸ ਕ੍ਰਾਫਟ ਆ ਉਹ ਇਸ ਟਾਈਮ ਮੂਨ ਦੇ ਉੱਤੇ ਹੈਗੇ ਆ।